ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਕੇਬਲ ਰਾਹੀਂ ਅਤੇ ਆਰਸੀਐਨ ਕੇਬਲ ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਰਾਹੀਂ ਸਾਡੇ ਨਾਲ ਜੁੜੇ ਹੋਏ ਅਤੇ ਵਰਲਡ ਵਾਈਡ ਗਲੋਬਲ CPN, roku, ਜਾਦੂ TV, ਸ਼ਾਵਾ TV, TV 84 ਦੀ ਔਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਮਹਾਰਾਜਾ ਰਣਜੀਤ ਸਿੰਘ ਦੀ 178ਵੀਂ ਬਰਸੀ ਲਾਹੌਰ ਤੋਂ ਲੈ ਕੇ ਪੰਜਾਬ ਅਤੇ ਦੁਨੀਆ ਭਰ ਵਿੱਚ ਮਨਾਈ ਗਈ ਹੈ ਅਤੇ ਉਹਨਾਂ ਨੂੰ ਸਿੱਖ ਕੌਮ ਵੱਲੋਂ ਯਾਦ ਕੀਤਾ ਗਿਆ ਅਤੇ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਨੇ। ਇਸੇ ਦੇ ਨਾਲ ਸੰਬੰਧਿਤ ਇੱਕ ਖਬਰ ਬੀਤੀ ਕੱਲ੍ਹ ਸਾਹਮਣੇ ਆਈ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸਿੱਖ ਜਥੇ ਨੂੰ ਪੂਰੀ ਤਿਆਰੀ ਅਤੇ ਕਾਗਜ਼ਾਤ ਹੋਣ ਦੇ ਬਾਵਜੂਦ ਭਾਰਤ ਸਰਕਾਰ ਨੇ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਅਟਾਰੀ ਪਹੁੰਚੇ 300 ਸਿੱਖ ਯਾਤਰੀਆਂ ਕੋਲ ਪਾਕਿਸਤਾਨ ਦੇ ਵੈਲਿਡ ਵੀਜ਼ੇ ਸਨ। ਭਾਰਤ ਸਰਕਾਰ ਨੇ ਜਥੇ ਨੂੰ ਰੋਕਣ ਦੀ ਵਜ੍ਹਾ ਸੁਰੱਖਿਆ ਕਾਰਨ ਦੱਸਿਆ। ਕਾਫੀ ਉਡੀਕ ਕਰਨ ਦੇ ਬਾਵਜੂਦ ਜਥੇ ਨੂੰ ਰੇਲ ਗੱਡੀ ਤੇ ਚੜ੍ਹਨ ਦੀ ਆਗਿਆ ਨਹੀਂ ਦਿੱਤੀ ਗਈ ਕਿਉਂਕਿ ਭਾਰਤ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਪਾਕਿਸਤਾਨ ਨੂੰ ਆਈ ਰੇਲ ਗੱਡੀ ਸਰਹੱਦ ਪਾਰ ਕਰਕੇ ਅਟਾਰੀ ਰੇਲਵੇ ਸਟੇਸ਼ਨ ਤੱਕ ਨਹੀਂ ਪਹੁੰਚ ਸਕੀ। ਇੱਥੇ ਜ਼ਿਕਰਯੋਗ ਹੈ ਕਿ ਚੀਨ ਸਰਕਾਰ ਨੇ ਹਿੰਦੂ ਤੀਰਥ ਯਾਤਰੀਆਂ ਨੂੰ ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੇ ਜਾਣ ਲਈ ਰੋਕ ਦਿੱਤਾ ਸੀ ਅਤੇ ਭਾਰਤ ਸਰਕਾਰ ਨੇ ਫੌਰੀ ਤੌਰ ਤੇ ਹਿੰਦੂ ਤੀਰਥ ਯਾਤਰੀਆਂ ਦੀ ਮਦਦ ਲਈ ਚੀਨ ਨਾਲ ਉੱਚ ਪੱਧਰ ਤੇ ਗੱਲਬਾਤ ਕੀਤੀ ਸੀ। ਹੁਣ ਸਵਾਲ ਉੱਠਦਾ ਹੈ ਕਿ ਜਦੋਂ ਮਾਨਸਰੋਵਰ ਯਾਤਰਾ ਤੇ ਜਾਣ ਸੰਬੰਧੀ ਹਿੰਦੂ ਸ਼ਰਧਾਲੂਆਂ ਲਈ ਚੀਨ ਨਾਲ ਉੱਚ ਪੱਧਰੀ ਗੱਲਬਾਤ ਕੀਤੀ ਜਾ ਰਹੀ ਹੈ ਤੇ ਉਹ ਨਿਰੰਤਰ ਜਾਰੀ ਵੀ ਹੈ, ਤਾਂ ਫਿਰ ਸਿੱਖ ਜਥੇ ਨੂੰ ਸਾਰੇ ਕਾਗਜ਼ਾਤ ਹੋਣ ਦੇ ਬਾਵਜੂਦ ਕਿਉਂ ਰੋਕਿਆ ਗਿਆ? ਇਸ ਸਾਰੇ ਮੁੱਦੇ ਤੇ ਇਸ ਸਾਰੇ ਇਸ਼ੂ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਅੰਮ੍ਰਿਤ ਤੋਂ ਦਲ ਖਾਲਸਾ ਦੇ ਸੈਕਟਰੀ ਸਰਦਾਰ ਸਰਬਜੀਤ ਸਿੰਘ ਘੁਮਾਣ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਘੁਮਾਣ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਵਾਗਤ ਹੈ ਘੁਮਾਣ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ। ਘੁਮਾਣ ਸਾਹਿਬ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸੀਅਤ ਬਾਰੇ, ਉਹਨਾਂ ਦੇ ਰਾਜ ਬਾਰੇ, ਤੇ ਕਿਉਂਕਿ ਅੱਜ ਉਹਨਾਂ ਦੀ ਬਰਸੀ ਦਾ ਦਿਨ ਹੈਗਾ, 178ਵੀਂ ਬਰਸੀ ਦਾ ਅੱਜ ਅਸੀਂ ਮੁਕਾਮ ਹੈਗਾ ਤੇ ਉਹਨੂੰ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਨੂੰ। ਸੋ ਜਿਹੜਾ ਉਹ ਰਾਜ ਸੀ, ਸਿੱਖ ਰਾਜ ਸੀ, ਉਹਦੇ ਵਿੱਚੋਂ ਕੌਮ ਮਾਣ ਵੀ ਹਾਸਲ ਕਰਦੀ ਹੈ, ਇੱਕ ਪ੍ਰਾਈਡ ਵੀ ਲੈਂਦੀ ਹੈ। ਤੇ ਅੱਜ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਕੌਮ ਲੰਘ ਰਹੀ ਹੈ, ਜੋ ਕੌਮ ਨੂੰ ਦਰਪੇਸ਼ ਮੁਸ਼ਕਲਾਂ ਅੱਜ ਸਾਹਮਣੇ ਆ ਰਹੀਆਂ ਨੇ, ਵੱਖੋ ਵੱਖਰੇ ਤਰ੍ਹਾਂ ਦੀਆਂ ਇਸ਼ਟ ਤੋਂ ਲੈ ਕੇ ਸਾਡੀ ਆਈਡੈਂਟੀਟੀ ਤੱਕ, ਸੋ ਇਹਨਾਂ ਸਾਰੇ ਹਾਲਾਤਾਂ ਬਾਰੇ ਉਸ ਟਾਈਮ ਨੂੰ ਅੱਜ ਦੇ ਸਮੇਂ ਦੇ ਨਾਲ ਜੋੜਦਿਆਂ ਤੁਸੀਂ ਕਿਵੇਂ ਦੇਖਦੇ ਹੋ ਤੇ ਇਸ ਸਾਰੇ ਸੰਦਰਭ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਮੁੱਢੀ ਸਿੱਖ ਕੌਮ ਨੂੰ ਤੇ ਸਾਰੇ ਸਿੱਖ ਜਗਤ ਤੋਂ ਬਿਨਾਂ ਬਾਕੀ ਦੁਨੀਆ ਨੂੰ ਅੱਜ ਦੇ ਇਸ ਦਿਨ ਦੇ ਉੱਤੇ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰ ਰਹੇ ਹਾਂ, ਇਹ ਕਹਿਣਾ ਚਾਹੁੰਦਾ ਕਿ ਜਿਹੜਾ ਖਾਲਸੇ ਦਾ ਰਾਜ ਭਾਗ ਆ ਉਹਦਾ ਅਸੀਂ ਇੱਕ ਜ਼ਹੂਰਾ ਦੁਨੀਆ ਨੂੰ ਉਹਨਾਂ ਟਾਈਮਾਂ 'ਚ ਦਿਖਾਇਆ ਜੀ। ਜਿਹੜੀਆਂ ਉਸ ਟਾਈਮ ਦੀਆਂ ਲਿਖਤਾਂ ਗੈਰ ਸਿੱਖਾਂ ਨੇ ਲਿਖੀਆਂ ਨੇ ਜਾਂ ਕਿਸੇ ਹੋਰ ਨਜ਼ਰੀਏ ਤੋਂ ਹੁਣ ਸਾਹਮਣੇ ਆ ਰਿਹਾ ਸਾਰਾ, ਤਾਂ ਉਹ ਦੱਸਦਾ ਕਿ ਖਾਲਸੇ ਦਾ ਰਾਜ ਦਾ ਸੰਕਲਪ, ਜਿਹੜਾ ਸਿੱਖ ਰਾਜ ਦਾ ਸੰਕਲਪ ਕੀ ਆ ਜੀ। ਉਸ ਰਾਜ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ, ਉਸ ਰਾਜ ਵਿੱਚ ਕੋਈ ਜਿਹੜਾ ਜੁਰਮ ਦੀ ਦਰ ਵਾ ਉਹ ਕਿੰਨੀ ਹੇਠਾਂ ਸੀ, ਉਸ ਰਾਜ ਦੇ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਆ, ਇੱਕ ਵੀ ਉਦੋਂ ਪਹਿਲਾਂ ਸਾਰਿਆਂ ਨੂੰ ਪਤਾ ਹੈਗਾ ਕਿ ਮੁਗਲਾਂ ਨਾਲ ਜਾਂ ਹੋਰ ਜਿਹੜੇ ਇਸਲਾਮ ਨਾਲ ਸੰਬੰਧਿਤ ਕੁਝ ਬੰਦੇ, ਉਹਨਾਂ ਨਾਲ ਟਕਰਾਅ ਦਾ ਦੌਰ ਸਿੱਖਾਂ ਦਾ ਰਿਹਾ ਜੀ। ਪਰ ਇਹ ਇਤਿਹਾਸਕ ਤੱਥ ਸਾਡੇ ਸਾਹਮਣੇ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਮੁਸਲਮਾਨ ਭਾਈਚਾਰੇ ਨੂੰ ਕਿਸੇ ਪਰਸੀਕਿਊਸ਼ਨ ਦਾ ਜਾਂ ਕਿਸੇ ਧੱਕੇਸ਼ਾਹੀ ਦਾ ਨਿਸ਼ਾਨਾ ਤਾਂ ਕੀ ਬਣਾਉਣਾ ਸੀਗਾ, ਉਲਟਾ ਵੱਡੇ ਵੱਡੇ ਜਿਹੜੇ ਅਹੁਦੇ ਸੀਗੇ ਉਹਨਾਂ ਉੱਤੇ ਫਕੀਰ ਅਜੀਜ਼ੁਦੀਨ ਵਰਗੇ ਜਿਹੜੇ ਸੀਗੇ ਉਹਨਾਂ ਨੂੰ ਬਿਠਾਇਆ ਗਿਆ, ਜਿਨ੍ਹਾਂ ਨਾਲ ਹਜੇ ਥੋੜਾ ਟਾਈਮ ਪਹਿਲਾਂ ਹੀ ਮਤਲਬ ਜਿਸ ਭਾਈਚਾਰੇ ਦੇ ਨਾਲ ਸਿੱਖਾਂ ਦਾ ਟਕਰਾ ਰਿਹਾ ਹੋਵੇ ਉਹਨਾਂ ਨੂੰ ਇੰਨਾ ਮਾਣ ਤਾਣ ਦੇਣਾ ਔਰ ਬਰਾਬਰਤਾ ਦਾ ਹਿਸਾਬ, ਕਿਉਂਕਿ ਸਿੱਖਾਂ ਦਾ ਜਿਹੜਾ ਰਾਜ ਦਾ ਸੰਕਲਪ ਆ ਜਿਹਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਸ ਧਰਤੀ ਉੱਤੇ ਜਾਂ ਮਿਸਲਾਂ ਦੇ ਸਿੱਖ ਰਿਆਸਤਾਂ ਦੇ ਸਮੇਂ ਅਸੀਂ ਇਸ ਧਰਤੀ ਉੱਤੇ ਜਿਹੜਾ ਹੈਗਾ ਜ਼ਾਹਿਰ ਕੀਤਾ ਸਿੱਖਾਂ ਜੀ, ਉਹ ਸਾਡਾ ਇੱਕ ਬੜਾ ਗੋਲਡਨ ਪੀਰੀਅਡ ਸਾਡੇ ਇਤਿਹਾਸ ਦਾ ਹੈਗਾ। ਸੋ ਅਸੀਂ ਉਸ ਦੌਰ ਦੀਆਂ ਜਿਹੜੀਆਂ ਲਿਖਤਾਂ ਨੇ ਜਾਂ ਉਸ ਦੌਰ ਦੀਆਂ ਜਿਹੜੀਆਂ ਚੰਗਿਆਈਆਂ ਕਰਦੀਆਂ ਨੇ ਉਹ ਅਸੀਂ ਦੁਨੀਆ ਦੇ ਸਾਹਮਣੇ ਲਿਆਉਣ ਦੇ ਲਈ ਇਸ ਮੌਕੇ ਉੱਤੇ ਜਿਹੜੇ ਥਾਂ ਥਾਂ ਦੇ ਉੱਤੇ ਸਿੱਖ ਅੱਜ ਭਾਈਚਾਰਾ
ਸਮਾਗਮ ਕਰ ਰਿਹਾ, ਯਤਨਸ਼ੀਲ ਆ। ਤੇ ਕਈ ਥਾਵਾਂ ਦੇ ਉੱਤੇ ਕੱਲ੍ਹ ਸਮਾਗਮ ਹੋਏ ਨੇ, ਅੱਗੇ ਕਈ ਥਾਵਾਂ ਦੇ ਉੱਤੇ ਸਮਾਗਮ ਜਿਹੜੇ ਨੇਗੇ ਉਹ ਐਤਵਾਰ ਦੇ ਹਿਸਾਬ ਨਾਲ ਰੱਖੇ ਹੋਏ ਨੇ। ਮੈਂ ਇਹ ਸਮਝਦਾ ਹੈਗਾ ਕਿ ਉਹ ਸਾਡਾ ਇਤਿਹਾਸ ਦਾ ਇੱਕ ਸ਼ਾਨਦਾਰ ਇਹੋ ਜਿਹਾ ਦੌਰ ਆਇਆ ਜਦੋਂ ਅਸੀਂ ਉਸ ਰਾਜ ਨੂੰ ਜਾਣ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਦੀ ਗੱਲ ਕਰਦੇ ਹਾਂ, ਤਾਂ ਅਸੀਂ ਸਾਡੇ ਢਾਡੀ ਵੀਰ ਨੇ ਉਹਨਾਂ ਦੀ ਜਿਹੜੀ ਲਿਖੀ ਹੋਈ ਗੱਲ ਹੈ ਕਿ ਕੱਲਾ ਸ਼ੇਰ ਨਹੀਂ ਪਿਤਾ ਦੇ ਵਿੱਚ ਮੋਇਆ, ਸੜ ਗਈ ਆ ਤਕਦੀਰ ਪੰਜਾਬੀਆਂ ਦੀ। ਇਹ ਪੰਜਾਬੀ ਜਿਹੜਾ ਸੀ ਕੱਲਾ ਸਿੱਖ ਨਹੀਂ ਸੀ, ਪੰਜਾਬ ਦੀ ਧਰਤੀ ਉੱਤੇ ਵਸਣ ਵਾਲਾ, ਚਾਹੇ ਉਹ ਕੋਈ ਵੀ ਧਰਮ ਦਾ ਸੀ, ਹਿੰਦੂ ਜੀ, ਚਾਹੇ ਬੇਸ਼ੱਕ ਦੀ ਡੋਗਰਿਆਂ ਨੇ ਜਾਂ ਹੋਰ ਜਿਹੜੇ ਸੀਗੇ ਤੇਜਾ ਸਿੰਘ, ਲਾਲ ਸਿੰਘ ਵਰਗਿਆਂ ਨੇ ਗਦਾਰੀਆਂ ਵੀ ਕੀਤੀਆਂ। ਪਰ ਅਸੀਂ ਜਦੋਂ ਸਾਡੇ ਕੋਲ ਰਾਜ ਦੀ ਤਾਕਤ ਸੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮੌਕੇ ਹਰੇਕ ਨੂੰ ਬਰਾਬਰਤਾ ਦਾ ਅਹਿਸਾਸ ਕਰਾਇਆ ਔਰ ਬਰਾਬਰਤਾ ਦਿੱਤੀ। ਇਹ ਉਹਨਾਂ ਦੀ ਆਪ ਦੀ ਮੌਜ ਆ ਕਿ ਉਹਨਾਂ ਨੇ ਕਿਵੇਂ ਇਸ ਚੀਜ਼ ਨੂੰ ਵਰਤਿਆ। ਪਰ ਜੋ ਇੱਥੇ ਜਨਰਲ ਬੰਤੂਰਾ ਵਰਗੇ ਜਾਂ ਈਸਾਈ ਜਾਂ ਫਰਾਂਸੀਸੀ ਜਿਨ੍ਹਾਂ ਮੁਲਕਾਂ ਦੇ ਵਿੱਚ ਅੱਜ ਜਿਹੜੀ ਹੈਗੀ ਆ ਸਾਡੇ ਕਈ ਸਰੋਕਾਰ ਜੁੜੇ ਨੇ, ਉਹਨਾਂ ਮੁਲਕਾਂ ਤੋਂ ਲੋਕ ਆ ਕੇ ਸਾਡੇ ਰਾਜ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੇ ਸੀਗੇ ਉਹ ਸੇਵਾਵਾਂ ਜਿਹੜੀਆਂ ਸੀਗੀਆਂ ਉਹ ਦਿੰਦੇ ਰਹੇ ਨੇ। ਸੋ ਅੱਜ ਦਾ ਇਹ ਜਿਹੜਾ ਸਮਾਂ ਹੈਗਾ ਉਸ ਦੌਰ ਨੂੰ ਜਿੱਥੇ ਚੇਤੇ ਕਰਨ ਦਾ ਸਮਾਂ, ਉਸ ਗਲੋਰੀਅਸ ਪੀਰੀਅਡ ਨੂੰ, ਉਸ ਇਤਿਹਾਸਕ ਸ਼ਾਨ ਨੂੰ ਚੇਤੇ ਕਰਨ ਦਾ ਸਮਾਂ, ਉੱਥੇ ਮੈਂ ਸਮਝਦਾ ਹੈਗਾ ਕਿ ਸਾਨੂੰ ਉਹ ਸਾਰੀਆਂ ਕਮੀਆਂ, ਉਹ ਸਾਰੀਆਂ ਘਾਟਾਂ ਜਿਹਦੇ ਕਰਕੇ ਅਸੀਂ ਰਾਜ ਗਵਾਇਆ, ਕਿ ਦੁਬਾਰਾ ਅਸੀਂ ਰਾਜਪਾਲ ਨਹੀਂ ਹਾਸਲ ਜ਼ਿਕਰ ਕਰ ਸਕੇ, ਆਪਣੀ ਪ੍ਰਭੂਸੱਤਾ ਤੋਂ ਦੂਰ ਆ, ਉਸ ਗੱਲ ਬਾਰੇ ਚਰਚਾ ਕਰਨ ਦੀ ਜਿਹੜੀ ਆ ਲੋੜ ਸਮਝਦਾ। ਜੀ ਘੁਮਾਣ ਸਾਹਿਬ, ਇਸੇ ਦੇ ਨਾਲ ਜਿਹੜਾ ਮੇਰੇ ਸਵਾਲ ਦਾ ਦੂਜਾ ਹਿੱਸਾ ਸੀਗਾ ਵੀ ਜਦੋਂ ਅੱਜ ਦੇ ਸਮੇਂ ਦੇ ਵਿੱਚੋਂ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਕੌਮ ਲੰਘ ਰਹੀ ਹੈ, ਤਾਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਦੋਂ ਅਸੀਂ ਉਸ ਸਮੇਂ ਨੂੰ, ਉਸ ਗਲੋਰੀਅਸ ਪੀਰੀਅਡ ਨੂੰ ਜੋ ਤੁਸੀਂ ਕਹਿ ਰਹੇ ਹੋ, ਤੇ ਅੱਜ ਦੇ ਸਮੇਂ ਦੇ ਨਾਲ ਜੋੜ ਕੇ ਦੇਖਦੇ ਹਾਂ ਤਾਂ ਕਿੰਨਾਂ ਹਾਲਾਤਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਤੇ ਕਿਸ ਕਿਸਮ ਦੀ ਸਾਨੂੰ ਚਾਰਾਜੋਈ ਕਰਨ ਦੀ ਲੋੜ ਹੈਗੀ ਹੈ ਤਾਂ ਜੋ ਅਸੀਂ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਸਕੀਏ? ਅੱਜ ਦੇ ਦੌਰ ਦੀ ਜੇ ਗੱਲ ਕਰੀਏ ਤਾਂ 1984 ਦਾ ਜਿਹੜਾ ਵਰ੍ਹਾ ਹੈਗਾ, ਉਸ ਵਰ੍ਹੇ ਨੇ ਸਾਨੂੰ ਇੱਕ ਬੜਾ ਵੱਡਾ ਸਬਕ ਦਿੱਤਾ। 1984 ਤੋਂ ਪਹਿਲਾਂ ਜਾਂ 1947 ਤੋਂ ਪਹਿਲਾਂ ਅਸੀਂ ਸਮਝਦੇ ਸੀ, ਸਿੱਖ ਸਮਝਦਾ ਸੀ ਕਿ ਠੀਕ ਆ, ਸਾਡੇ ਨਾਲ ਜਿਹੜਾ ਗੋਰਿਆਂ ਨੇ, ਈਸਾਈਆਂ ਨੇ ਜਾਂ ਮਤਲਬ ਹਿੰਦੂ ਭਾਈਚਾਰੇ ਤੋਂ ਬਿਨਾਂ ਬਾਕੀ ਲੋਕਾਂ ਨੇ ਮਾੜਾ ਕੀਤਾ, ਚਲੋ, ਪਰ ਸਾਡੀ ਇਹਨਾਂ ਨਾਲ ਨਿਭ ਜਾਣੀ। ਅਸੀਂ ਇਹ ਸੋਚ ਦੇ ਵਿੱਚ 1947 ਤੋਂ ਬਾਅਦ ਵਿੱਚ ਆਪਣੀ ਕਿਸਮਤ ਹਿੰਦੁਸਤਾਨ ਨਾਲ ਜੋੜੀ, ਭਾਰਤ ਨਾਲ ਜੋੜੀ। ਪਰ 1947 ਤੋਂ ਲੈ ਕੇ 1984 ਤੱਕ ਆਉਂਦਿਆਂ ਸਾਨੂੰ ਵਾਰ-ਵਾਰ ਅਹਿਸਾਸ ਕਰਾਇਆ ਗਿਆ ਕਿ ਤੁਹਾਡੀ ਜਿਹੜੀ ਸਥਿਤੀ, ਹਾਲਾਤ ਕੀ ਆ। ਔਰ 1984 ਦੇ ਵਰ੍ਹੇ ਦੇ ਵਿੱਚ ਜੋ ਕੁਝ ਦਿੱਲੀ 'ਚ ਵਾਪਰਿਆ, ਜੋ ਅੰਮ੍ਰਿਤਸਰ ਵਿੱਚ, ਪੰਜਾਬ ਵਿੱਚ ਵਾਪਰਿਆ, ਔਰ ਅਗਲੇ 10 ਸਾਲ ਜਿਹੜਾ ਸਿੱਖਾਂ ਦੀ ਨਸ਼ਲਕੁਸ਼ੀ, ਪਰਸੀਕਿਊਸ਼ਨ ਹੋਈ ਹੈ, ਉਹਨੂੰ ਦੇਖਦਿਆਂ ਹੋਇਆਂ ਇਹ ਗੱਲ ਵਾਰ-ਵਾਰ ਜਿਹੜੀ ਆ ਦਿਮਾਗ ਦੇ ਵਿੱਚ ਆ ਰਹੀ ਆ ਕਿ ਜੇਕਰ ਅਸੀਂ 1947 ਵਿੱਚ ਦੋਸਤਾਂ ਨਾਲ ਰਲਣ ਪਿਆ ਜਿਹੜਾ ਫੈਸਲਾ ਨਾ ਕਰਦੀ ਸਾਡੀ ਕੌਮ ਜੀ, ਤਾਂ ਅਸੀਂ ਇਸੇ ਭਰਮ 'ਚ ਰਹੀ ਜਾਣਾ ਸੀ ਵੀ ਸ਼ਾਇਦ ਅਸੀਂ ਇਹ ਜਿਹੜਾ ਹੈਗਾ ਹਿੰਦੂ ਨਾਲ ਰਹਿ ਕੇ ਜਾਂ ਹਿੰਦੁਸਤਾਨ ਨਾਲ ਰਹਿ ਕੇ ਵਧੀਆ ਰਹਿ ਜਾਣਾ। ਪਰ ਸਾਨੂੰ ਇਹਦੇ ਨਾਲ ਰਲਣ ਦਾ ਇਹ ਸਬਕ ਮਿਲ ਗਿਆ ਕਿ ਦੇਖੋ, ਕਿਸੇ ਨੇ ਵੀ ਤੁਹਾਡੇ ਹਿੱਤਾਂ ਦੀ, ਤੁਹਾਡੇ ਸਿੱਖ ਜਜ਼ਬਾਤਾਂ ਦੀ ਕਦਰ ਨਹੀਂ ਜੇ ਕਰਨੀ, ਤੁਹਾਨੂੰ ਆਪਦੇ ਰਾਜ ਭਾਗ ਦੀ ਲੋੜ ਆ। ਸਿੱਖ ਨੂੰ ਆਪਦੇ ਰਾਜ ਦੀ ਲੋੜ ਦਾ ਜਿਹੜਾ ਸਬਕ ਮਿਲਿਆ ਉਹ 1984 ਦੇ ਉਸ ਘਟਨਾਕ੍ਰਮ ਤੋਂ ਬਾਅਦ, ਉਸ ਜਿਹੜਾ ਗਹਿਰੀ ਘੱਲੂਘਾਰ ਆ ਉਸ ਤੋਂ ਬਾਅਦ ਮਿਲਿਆ। ਸੋ ਆਓ ਆਪਾਂ ਇਸ ਗੱਲ ਨੂੰ ਮੰਨੀਏ ਕਿ ਸਿੱਖਾਂ ਨੇ ਤੇ ਸਿੱਖੀ ਨੇ ਜੇ ਸਰਵਾਈਵ ਕਰਨਾ, ਜੇ ਬਚਣਾ, ਜੇ ਅੱਗੇ ਸਮਾਜ ਵਿੱਚ ਚੱਲਣਾ, ਜਿਹੋ ਜਿਹਾ ਕੁਛ ਅੱਜ ਵਾਪਰ ਰਿਹਾ ਵਾ, ਇੱਕ ਸਿੱਖ, ਹਰੇਕ ਸਿੱਖ ਨੂੰ ਆਪਦੇ ਘਰ ਵਿੱਚ ਸ਼ਬਦ ਆਪਦੇ ਲਿਖ ਕੇ ਲਾਉਣੇ ਚਾਹੀਦੇ ਨੇ ਕਿ ਜਿਹੜਾ ਕੁਛ ਇਸ ਟਾਈਮ ਵਾਪਰ ਰਿਹਾ, ਜੇ ਐਂ ਵਾਪਰਦਾ ਰਹੇ ਤਾਂ ਜਿਹੜੀ ਸਿੱਖੀ ਗੁਰੂ ਨਾਨਕ ਸਾਹਿਬ ਜੀ ਨੇ ਸਿਰਜੀ ਆ, ਜੋ 10 ਪਾਤਸ਼ਾਹੀਆਂ ਨੇ ਸਿਰਜੀ ਆ, ਔਰ ਜੋ ਜਿਸ ਲਈ ਸਾਡੇ ਸਿੱਖ ਯੋਧਿਆਂ ਨੇ, ਜੁਝਾਰੂਆਂ ਨੇ ਜਿਹੜੀਆਂ ਰਹੀਆਂ ਘਾਲਣਾਵਾਂ ਘਾਲੀਆਂ ਨੇ, ਜੇ ਇਹ ਇੱਦਾਂ ਹੀ ਚੱਲਦਾ ਰਿਹਾ ਜੋ ਕੁਛ ਸਿੱਖੀ ਦੇ ਬਾਰੇ ਚੱਲ ਰਿਹਾ, ਇਹ ਕਿੰਨੇ ਕੁ ਸਾਨੂੰ ਸਰਵਾਈਵ ਕਰ ਸਕੇ। ਸੋ ਰਾਜ ਦੀ ਬੜੀ ਵੱਡੀ ਲੋੜ ਆ। ਸਿੱਖ ਰਾਜ ਤੋਂ ਬਿਨਾਂ ਸਿੱਖੀ ਦਾ ਬਚਣਾ ਨਾਮੁਮਕਿਨ ਆ। ਇੱਥੇ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਤੋਂ ਸਿੱਖੀ ਛਡਵਾਉਣ ਦੇ ਲਈ ਭਾਰਤੀ ਹਕੂਮਤ ਦੀਆਂ ਏਜੰਸੀਆਂ ਕਰੋੜਾਂ ਰੁਪਈਏ ਖਰਚ ਰਹੀਆਂ ਨੇ। ਐਂਟੀ ਸਿੱਖ ਤਾਕਤਾਂ ਨੂੰ ਪੂਰੀ ਰੱਜ ਕੇ ਜਿਹੜੀ ਆ ਸ਼ਹਿਰ ਦੇ ਸਰਪ੍ਰਸਤੀ ਦਿੱਤੀ ਜਾ ਰਹੀ ਆ। ਸੋ ਇਸ ਦੇ ਲਈ ਮੈਂ ਇਹ ਕਹਿੰਦਾ ਹੈਗਾ ਕਿ ਮਹਾਰਾਜਾ ਰਣਜੀਤ ਸਿੰਘ ਵੇਲੇ ਜਿਹੜਾ ਦੌਰ ਸੀ, ਜਿਹੜਾ ਉਸ ਟਾਈਮ ਦੀਆਂ ਸਥਿਤੀਆਂ ਸੀ, ਉਹ ਹੋਰ ਸੀ। ਅੱਜ ਬਿਲਕੁਲ ਸਥਿਤੀਆਂ, ਸਾਡੇ ਦੁਸ਼ਮਣ ਬਦਲ ਗਏ ਨੇ, ਦੁਸ਼ਮਣ ਦੇ ਢੰਗ ਬਦਲ ਗਏ ਨੇ। ਜਿਸ ਚਤਰ ਚਲਾਕੀ ਦੇ ਨਾਲ, ਜਿਸ ਮਕਾਰੀ ਦੇ ਨਾਲ ਅੱਜ ਦੁਸ਼ਮਣ ਸਿੱਖਾਂ ਨੂੰ ਤੇ ਸਿੱਖੀ ਨੂੰ ਮਾਰ ਰਿਹਾ, ਉਹ ਤੋਂ ਬਚਣ ਦਾ ਰਾਹ ਸਿਰਫ ਤੇ ਸਿਰਫ ਸਿੱਖਾਂ ਦੀ ਪ੍ਰਭੂਸੱਤਾ ਹਾਸਲ ਕਰਨਾ ਹੈ, ਸਿੱਖਾਂ ਦਾ ਰਾਜ ਭਾਗ ਹਾਸਲ ਕਰਨਾ ਹੈ।
ਜੀ ਘੁਮਾਣ ਸਾਹਿਬ, ਜਿਹੜੀ ਇੱਕ ਹੋਰ ਖਬਰ ਕੱਲ ਦੇ ਹਵਾਲੇ ਨਾਲ ਸਾਹਮਣੇ ਆਈ ਹੈ ਕਿ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਿਆ ਗਿਆ, ਜੋ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ ਤੇ ਉੱਥੇ ਜਾਣਾ ਚਾਹੁੰਦੇ ਸਨ, ਜੋ ਕਿ ਪਹਿਲਾਂ ਇੱਕ ਪੈਕਟ ਦੇ ਤਹਿਤ ਤੈਅ ਵੀ ਹੋਇਆ ਤੇ ਦੂਜੀ ਵਾਰ ਹੋਇਆ ਥੋੜੇ ਸਮੇਂ ਦੇ ਵਿੱਚ ਹੀ। ਪਹਿਲਾਂ ਜਦੋਂ 16 ਜੂਨ ਨੂੰ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਜਥੇ ਨੇ ਜਾਣਾ ਸੀ, ਉਦੋਂ ਵੀ ਗਵਰਨਮੈਂਟ ਵੱਲੋਂ ਡਿਨਾਈ ਕੀਤਾ ਗਿਆ ਤੇ ਅੱਜ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਵੀ ਜਿਹੜਾ ਹੈਗਾ ਉਹ ਸਰਕਾਰ ਵੱਲੋਂ ਇਜਾਜ਼ਤ ਜਾਣ ਦੀ ਨਹੀਂ ਦਿੱਤੀ ਗਈ। ਸੋ ਕੀ ਇਹ ਜਿਹੜੀਆਂ ਦੋ ਘਟਨਾਵਾਂ ਨੇ ਤੇ ਖਾਸ ਤੌਰ ਤੇ ਜਿਹੜੀ ਕੱਲ ਦੀ ਘਟਨਾ ਹੈਗੀ ਹੈ, ਇਹਨੂੰ ਉਸੇ ਗੁਲਾਮੀ ਦੇ ਤਹਿਤ ਹੀ ਤੁਸੀਂ ਦੇਖਦੇ ਹੋ ਜਾਂ ਇਹਦਾ ਕੋਈ ਹੋਰ ਵੀ ਤੁਸੀਂ ਨਿਚੋੜ ਕੱਢਦੇ ਹੋ? ਦੇਖੋ, ਪਹਿਲਾਂ ਤਾਂ ਸ਼੍ਰੋਮਣੀ ਕਮੇਟੀ ਵਾਲਾ ਦਾ ਕੰਮ ਜਿਹੜਾ ਸੀ, ਜਥਾ ਜਿਹੜਾ ਜਾਂਦਾ ਉਹਦਾ ਤਾਂ ਸਾਨੂੰ ਜਦੋਂ ਪਤਾ ਲੱਗ, ਪਰ ਜਿਹੜਾ ਇਹ ਸਾਡੇ ਗੁਰਸਿੱਖ ਭਾਈਚਾਰੇ ਦੀਆਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ, ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ, ਹਾਜ਼ਰਾ ਮਿਸ਼ਨ ਕਮੇਟੀ, ਨਨਕਾਣਾ ਸਾਹਿਬ ਯਾਤਰੀ ਜਥਾ, ਦਿੱਲੀ ਅਕਾਲੀ ਦਲ ਤੇ ਹੋਰ ਇਸ ਤਰ੍ਹਾਂ ਜਥੇ, ਇਹਨਾਂ ਨੂੰ ਜਿਹੜਾ ਇਹ 300 ਦੇ ਨਾਲ 282 ਜਿਹੜੇ ਸੀਗੇ ਸਿੱਖ ਸੀਗੇ ਜਿਨ੍ਹਾਂ ਨੂੰ ਵੀ ਇਹ ਮਿਲੇ ਤੇ ਚੱਲ ਉਹਨਾਂ ਨੇ ਇਕੱਠਿਆਂ ਨੇ ਉੱਥੇ ਉਦੋਂ ਮਤਲਬ ਜਾਣਾ ਜੀ। ਹੁਣ ਪੂਰੀ ਤਿਆਰੀ ਆ ਪਰਲੇ ਪਾਸੇ, ਔਰ ਵੀਡੀਓਜ਼ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਮਿੰਟਾਂ ਸਕਿੰਟਾਂ 'ਚ ਸੱਚਾਈ ਜਿਹੜੀ ਆ ਸਾਹਮਣੇ ਆ ਜਾਂਦੀ ਆ, ਅੱਗੇ ਝੂਠ ਚੱਲ ਜਾਂਦਾ। ਪਾਕਿਸਤਾਨ ਵਾਲੇ ਪਾਸੇ ਜਿਹੜੀ ਸੀ ਪੂਰੀ ਤਿਆਰੀ ਦੀ ਯਾਤਰੂਆਂ ਦੇ ਸਵਾਗਤ ਲਈ, ਜਿਵੇਂ ਉਹ ਹਰ ਵਾਰੀ ਪ੍ਰਬੰਧ ਕਰਦੇ ਨੇ ਔਰ ਜਿਵੇਂ ਉਹ ਸਿੱਖਾਂ ਦਾ ਮਾਣ ਸਤਿਕਾਰ ਕਰਦੇ ਨੇ, ਉੱਥੇ ਪੂਰੀ ਤਿਆਰੀ ਹੋਈ ਜੀ। ਪਰ ਇੱਧਰ ਲਾਸਟ ਮਿੰਟ ਦੇ ਉੱਤੇ ਇਹ ਫੈਸਲਾ ਜਿਹੜਾ ਹੈਗਾ ਉਹ ਲੈ ਲਿਆ ਗਿਆ ਕਿ ਨਹੀਂ ਜਾਣ ਦੇਣੇ, ਕਿਉਂਕਿ ਸਿੱਖਾਂ ਨੂੰ ਚੜਾਉਣਾ, ਸਿੱਖਾਂ ਨੂੰ ਦਿਖਾਉਣਾ ਕਿ ਤੁਹਾਡੀ ਔਕਾਤ ਕੀ ਆ, ਤੁਹਾਡੀ ਹੈਸੀਅਤ ਕੀ ਆ ਇਸ ਮੁਲਕ ਦੇ ਵਿੱਚ। ਸਿੱਖਾਂ ਨੂੰ ਜਿਹੜਾ ਜਲੀਲ ਕਰਨ ਦੇ ਢੰਗ ਤਰੀਕੇ ਜਿਹੜੇ ਅੱਗੇ ਵੀ ਇਹ ਵਰਤ ਰਹੀ ਆ ਭਾਰਤੀ ਹਕੂਮਤ, ਤੋਂ ਇਸ ਹਕੂਮਤੀ ਨਿਜ਼ਾਮ ਨੇ ਇੱਕ ਵਾਰ ਫੇਰ ਸਿੱਖਾਂ ਨੂੰ ਜਲੀਲ ਕੀਤਾ। ਉਹਨਾਂ ਨੂੰ ਦੱਸਣਾ ਚਾਹਿਆ ਕਿ ਤੁਸੀਂ ਸਾਡੇ ਲਈ ਕੀ ਅਰਥ ਰੱਖਦੇ ਜੀ। ਸਿੱਖ ਜਜ਼ਬਾਤਾਂ ਨੂੰ ਇਹ ਜਿਹੜਾ ਹਿੰਦੂ ਸੈਂਟੀਮੈਂਟ ਆ ਉਹ ਆਪਦੇ ਹਿੱਤਾਂ ਲਈ ਬਲੀ ਚੜ ਰਿਹਾ। ਸਾਨੂੰ ਸਿੱਖਾਂ ਦੇ ਹਰ ਕੌਮ ਦੇ ਕੋਈ ਪੱਕੇ ਦੋਸਤ ਜਾਂ ਪੱਕੇ ਦੁਸ਼ਮਣ ਨਹੀਂ ਹੁੰਦੇ, ਕੌਮਾਂ ਦੇ ਹਿੱਤ ਹੁੰਦੇ ਆ। ਅੱਜ ਇੱਕ ਟਾਈਮ ਉਹ ਸੀ ਜਦੋਂ ਸਾਡਾ ਜਿਹੜਾ ਸੀਗਾ ਦੁਸ਼ਮਣ ਜਾਂ ਸਾਡਾ ਵਿਰੋਧੀ ਜਿਹੜਾ ਸੀ, ਸਾਡਾ ਨੇੜਲਾ ਸਭ ਤੋਂ ਨੇੜਲਾ ਵਿਰੋਧੀ ਸੀ, ਸਾਡੇ ਹਿੱਤ ਮੁਸਲਮਾਨਾਂ ਟਕਰਾਉਂਦੇ ਸੀ। ਅੱਜ ਸਾਨੂੰ ਸਭ ਤੋਂ ਪਹਿਲਾਂ ਤੇ ਵੱਡਾ ਖਤਰਾ ਹਿੰਦੂ ਤੋਂ ਹੈ। ਸਾਡੀ ਹੋਂਦ ਹਾਤੀ ਨੂੰ ਉਸ ਬ੍ਰਾਹਮਣਵਾਦ ਤੋਂ ਖਤਰਾ, ਜਿਹਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਵੇੜੇ ਤੋਂ ਜਿਹਨੇ ਸਾਡੇ ਨਾਲ ਵੈਰ ਬੰਨਿਆ ਹੋਇਆ। ਸਿੱਖ ਨਹੀਂ ਵੈਰ ਕਰਦਾ, ਸਿੱਖੀ ਕਦੇ ਇਹੋ ਜਿਹਾ ਕੁਛ ਨਹੀਂ ਦਿਖਾਉਂਦੀ, ਪਰ ਉਸ ਨੇ ਉਹ ਕਿਉਂਕਿ ਸਾਡਾ ਧਰਮ ਜਿਵੇਂ ਸਾਰੇ ਕਦੇ ਨੂੰ ਮਨਮਤ ਕਹਿੰਦਾ, ਉਹੀ ਉਹਨਾਂ ਦਾ ਬ੍ਰਾਹਮਣਵਾਦ ਆ, ਉਹੀ ਉਹਨਾਂ ਦਾ ਧਰਮ ਜੀ। ਉਹਨਾਂ ਦਾ ਨਿਸ਼ਾਨਾ ਹੈਗਾ ਕਿ ਸਿੱਖਾਂ ਨੂੰ ਸਿੱਖੀ ਤੋਂ ਬਾਗੀ ਕਰਕੇ, ਸਿੱਖਾਂ ਨੂੰ ਇਹੋ ਜਿਹੇ ਮਾਹੌਲ 'ਚ ਇਹੋ ਜਿਹੇ ਹਾਲਾਤ ਵਿੱਚ ਲਿਆ ਕੇ ਰੱਖਣਾ ਕਿ ਜਿੱਥੇ ਉਹ ਸਿੱਖੀ ਨੂੰ ਤਿਆਗ ਜਾਣ ਤੇ ਉਹ ਇੱਕ ਭੋਂਦੂ ਜਿਹੇ ਬਣ ਕੇ, ਇੱਕ ਸਾਡੇ ਤਾਂ ਕੋਈ ਚੱਲਦੀ ਹੋਈ ਨਹੀਂ, ਸਾਡੀ ਸੁਣਵਾਈ ਹੋਈ ਨਹੀਂ, ਉਹਨਾਂ ਨੂੰ ਇਹੋ ਜਿਹਾ ਨਾ ਵਾਚਕ ਜਾਂ ਭਰਤੀ, ਇਹ ਸਾਰੇ ਮਾਹੌਲ ਬਣਾਉਣ ਦੇ ਲਈ ਜਿਹੜੀ ਭਾਰਤੀ ਹਕੂਮਤ ਜਿਹੜੀ ਕਰ ਰਹੀ ਹੈ ਗੱਲਾਂ ਇੱਦਾਂ ਦੀਆਂ, ਔਰ ਇਹ ਬੜੇ ਵੱਡੇ ਪੱਧਰ ਦੇ ਉੱਤੇ ਸਾਡੀ ਕੌਮ ਦੇ ਉੱਤੇ ਇੱਕ ਹਮਲਾ ਜਿਹੜਾ ਹੈਗਾ ਉਹ ਬੋਲਿਆ ਹੋਇਆ, ਜਿਹਦੇ ਨਾਲ ਸਿੱਖਾਂ ਦਾ ਮਾਣ ਸਤਿਕਾਰ, ਸਿੱਖਾਂ ਦਾ ਸਵੈਮਾਨ, ਸਿੱਖਾਂ ਦਾ ਜਿਹੜਾ ਪ੍ਰਾਈਡ ਆ ਉਹ ਉਹਨਾਂ ਦੀ ਗੱਲ ਆ। ਇਹ ਇੱਕ ਜਿਹੜੀ ਸੈਮੂਅਲ ਪੀ ਹੈਟਿੰਗਟਨ ਦੀ ਜਿਵੇਂ ਥਿਊਰੀ ਆ, ਉਵੇਂ ਦੀ ਇਹ ਗੱਲ ਹੈਗੀ ਆ ਕਿ ਇਹ ਜਿਹੜਾ ਹੈਗਾ ਕਲੈਸ਼ ਹੋ ਰਿਹਾ ਹੈਗਾ ਦੋ ਸਿਵਲਾਈਜੇਸ਼ਨ ਦਾ, ਹਿੰਦੂ ਸਿਵਲਾਈਜੇਸ਼ਨ ਅਤੇ ਸਿੱਖ ਸਿਵਲਾਈਜੇਸ਼ਨ ਦੇ ਇੱਕ ਕਲੈਸ਼ ਦੇ ਵਿੱਚ, ਜਿੱਥੇ ਸਿੱਖ ਜਗਤ ਦੀਆਂ ਬੜੀਆਂ ਜਿਹੜੀਆਂ ਨਾਮਵਰ ਹਸਤੀਆਂ ਨੇ, ਜਿਨ੍ਹਾਂ ਦੇ ਗੁਰੂ ਸਾਹਿਬ ਦੀ ਕਿਰਪਾ, ਉਹ ਸਿੱਖ ਹਿੱਤਾਂ ਦੇ ਲਈ ਬੋਲਦੇ ਆ, ਲੜਦੇ ਆ, ਜੂਝਦੇ ਆ, ਆਪੋ ਆਪਣੇ ਢੰਗ ਤਰੀਕਿਆਂ ਨਾਲ ਦੁਨੀਆ ਨੂੰ ਦੱਸਦੇ ਆ ਕਿ ਸਾਡੇ ਨਾਲ ਆਹ ਕੁਛ ਹੋ ਰਿਹਾ। ਉੱਥੇ ਸਾਡੇ ਵਿੱਚੋਂ ਇੱਕ ਹਿੱਸਾ ਇਹੋ ਜਿਹਾ ਵੀ ਆ ਜਿਹਨੇ ਗੁਲਾਮੀ ਸਵੀਕਾਰ ਕਰ ਲਈ ਆ, ਜਿਹਨੇ ਈਨ ਮੰਨ ਲਈ ਆ, ਔਰ ਉਹ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕ ਕੇ ਸਿੱਖ ਹਿੱਤਾਂ ਦੇ ਖਿਲਾਫ ਭੁਗਤਦੇ ਨੇ। ਔਰ ਅੱਜ ਜਦੋਂ ਲੋੜ ਆ ਕਿ ਹਰ ਸਿੱਖ ਦੁਨੀਆ ਭਰ ਦੇ ਵਿੱਚ ਕਲਪਿਆ ਪਿਆ ਹੈਗਾ ਕਿ ਇਹ ਸਿੱਖਾਂ ਦੇ ਨਾਲ ਕਰ ਕੀ ਰਹੇ ਨੇ, ਉਸ ਟਾਈਮ ਜਿਹੜੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਸਿੱਖ ਨੇ, ਬਾਦਲ ਵਰਗੇ ਜਾਂ ਕਾਂਗਰਸ ਦੇ ਸਿੱਖ ਜਾਂ ਭਾਜਪਾ ਦੇ ਸਿੱਖ ਜਾਂ ਹੋਰ ਜਿਹੜੇ ਨੇ, ਉਹ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਇਤਿਹਾਸ ਦੇ ਵਿੱਚ ਆਪਦੇ ਆਪ ਨੂੰ ਇੱਕ ਗਲਤ ਥਾਂ ਦੇ ਉੱਤੇ ਖੜਾ ਕਰ ਰਹੇ ਨੇ। ਸੋ ਸਾਰੀ ਕੌਮ ਨੂੰ ਚਾਹੀਦਾ ਇੱਕਮੁੱਠ ਹੋ ਕੇ ਉਸ ਨਿਜ਼ਾਮ ਦਾ ਵਿਰੋਧ ਕਰੇ ਜਿਹੜਾ ਸਿੱਖ ਹਿੱਤਾਂ ਦਾ ਘਾਣ ਕਰ ਰਿਹਾ, ਔਰ ਸਾਨੂੰ ਬਰੀ ਦੇ ਬੱਕਰੇ ਬਣਾ ਕੇ ਸਾਡਾ ਇਸ ਟਾਈਮ ਸਾਨੂੰ ਰਾਏ ਬਲਾ ਵਰਗੇ, ਭਾਈ ਮਰਦਾਨਾ ਜੀ ਵਰਗੇ, ਭਾਈ ਜਿਹੜੇ ਸਾਡੇ ਪੀਰ ਬੁੱਧੂ ਸ਼ਾਹ ਵਰਗੇ, ਪੀਰ ਭੀਖਮ ਸ਼ਾਹ ਵਰਗੇ, ਹੋਰ ਸਾਨੂੰ ਉਹ ਚੇਤੇ ਆਉਂਦੇ ਨੇ ਜਿਨ੍ਹਾਂ ਨੇ ਗੁਰੂ ਘਰ ਨਾਲ ਪ੍ਰੀਤੀ ਨਿਭਾਈ।
ਸਾਨੂੰ ਉਹਨਾਂ ਹਿੰਦੂਆਂ ਦਾ ਵੀ ਮਾਣ ਆ ਜਿਨ੍ਹਾਂ ਨੇ ਹਿੰਦੂ ਧਰਮ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਗੁਰੂ ਘਰ ਨਾਲ ਪ੍ਰੀਤੀ ਨਿਭਾਈ। ਪਰ ਸਾਨੂੰ ਜਿਹੜੇ ਹੈਗੇ ਆ ਗੰਗੂ ਵਰਗੇ ਵੀ ਚੇਤੇ ਆ, ਚੰਦੂ ਵਰਗੇ ਵੀ ਚੇਤੇ ਆ। ਇਹ ਤਾਂ ਇਹਨਾਂ ਹਿੰਦੂਆਂ ਨੇ ਦੇਖਣਾ ਕਿ ਇਹਨਾਂ ਨੇ ਗੰਗੂ ਬਣਨਾ, ਚੰਦੂ ਬਣਨਾ ਤੇ ਗੁਰੂ ਘਰ ਦੇ ਜਿਹੜੇ ਪ੍ਰੀਤ ਕਰਨ ਵਾਲੇ ਸੀਗੇ ਸਿੱਖ ਹਿੰਦੂ ਉਹਨਾਂ ਵਿੱਚ ਆਪਣਾ ਨਾਲ। ਜੀ ਬਿਲਕੁਲ ਘੁਮਾਣ ਸਾਹਿਬ, ਕਿਤੇ ਨਾ ਕਿਤੇ ਜਿਹੜਾ ਇੱਕ ਰੀਜ਼ਨ ਦਿੱਤਾ ਗਿਆ ਵੀ ਇਹ ਸੁਰੱਖਿਆ ਦੀ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਨਹੀਂ ਜਾਣ ਦੀ ਇਜਾਜ਼ਤ ਦੇ ਸਕਦੇ, ਤਾਂ ਕੀ ਤੁਸੀਂ ਇਹਦੇ ਪਿੱਛੇ ਇਹ ਵੀ ਦੇਖਦੇ ਹੋ ਕਿਉਂਕਿ ਜਦੋਂ ਅਸੀਂ ਇੱਕ ਕੌਮੀਅਤ ਦੇ ਤੌਰ ਤੇ ਦੇਖਦੇ ਹਾਂ ਤਾਂ ਸਾਡਾ ਜਿਹੜਾ ਇਤਿਹਾਸ ਹੈਗਾ ਕਰੀਬ 400 ਦੇ ਕਰੀਬ ਇਤਿਹਾਸਕ ਗੁਰਦੁਆਰਾ ਸਾਹਿਬਾਨ ਉੱਥੇ ਮੌਜੂਦ ਨੇ। ਗੁਰੂ ਨਾਨਕ ਸਾਹਿਬ ਦਾ ਜਿਹੜਾ ਜਨਮ ਸਥਾਨ ਹੈਗਾ, ਉਹਨਾਂ ਦੇ ਜੋਤੀ ਜੋਤ ਸਮਾਉਣ ਦਾ ਜਿਹੜਾ ਸਥਾਨ ਹੈ ਉਹ ਪਾਕਿਸਤਾਨ ਦੇ ਵਿੱਚ ਹੈਗਾ। ਸੋ ਕਿਤੇ ਨਾ ਕਿਤੇ ਇਹ ਲਾਈਨ ਸਿੱਖਾਂ ਨੂੰ, ਕੌਮ ਨੂੰ ਉਹਨਾਂ ਦੇ ਇਤਿਹਾਸ ਤੋਂ ਦੂਰ ਕਰਨ ਦੀ ਲਾਈਨ ਵੀ ਹੈਗੀ ਹੈ ਜਿੱਥੇ ਤੁਸੀਂ ਡੀਮੋਲਰਾਈਜੇਸ਼ਨ ਦੀ ਗੱਲ ਕਰ ਰਹੇ ਹੋ। ਮੈਂ ਬੜਾ ਸਪਸ਼ਟ ਤੌਰ ਤੇ ਪਹਿਲਾਂ ਵੀ ਕਿਹਾ, ਹੁਣ ਮੈਂ ਫੇਰ ਦੁਬਾਰਾ ਕਹਿੰਦਾ ਆ ਕਿ ਸਿੱਖਾਂ ਨੂੰ ਮੁਸਲਮਾਨਾਂ ਨਾਲ, ਪਾਕਿਸਤਾਨ ਦੇ ਨਾਲ ਤੇ ਹੋਰ ਜਿਹੜੀਆਂ ਗੈਰ ਮਤਲਬ ਸਿੱਖ ਕੌਮਾਂ ਨੇ ਉਹਨਾਂ ਦੇ ਨਾਲ ਇੱਕ ਪੰਗੇ ਵਾਲੀ ਪੋਜੀਸ਼ਨ 'ਚ ਖੜਾ ਕਰਨਾ ਇੰਡੀਅਨ ਏਜੰਸੀਆਂ ਦਾ ਬੜਾ ਵੱਡਾ ਇੱਕ ਜਿਹੜਾ ਇਹ ਏਜੰਡਾ ਵਾ। ਸੋ ਇਸ ਏਜੰਡੇ ਦੇ ਤਹਿਤ ਇਹ ਸਾਰਾ ਕੁਝ ਕੀਤਾ ਜਾ ਰਿਹਾ ਤਾਂ ਕਿ ਸਿੱਖ ਜਿਹੜਾ ਹੈਗਾ ਉਹ ਸਾਰੀ ਦੁਨੀਆ ਦੇ ਬਾਕੀ ਲੋਕਾਂ ਦੇ ਨਿਸ਼ਾਨੇ ਤੇ ਹੋਵੇ ਕਿ ਇਹ ਤਾਂ ਬੜੇ ਮਾੜੇ ਨੇ। ਔਰ ਮੈਂ ਸੁਰੱਖਿਆ ਦੀ ਗੱਲ ਕਰਦੇ ਆ, ਮੈਂ ਖੁਦ ਜਥੇ ਦੇ ਨਾਲ ਪਾਕਿਸਤਾਨ ਗਿਆ ਹੋਇਆ, ਉੱਥੇ ਸਾਡਾ ਸਿੱਖਾਂ ਦਾ ਇੰਨਾ ਮਾਣ ਸਤਿਕਾਰ ਆ ਵੀ ਇਕੱਲਾ ਸਿੱਖ ਜਿੱਥੇ ਮਰਜ਼ੀ ਘੁੰਮਦਾ ਰਹੇ, ਸਾਨੂੰ ਇੱਥੇ ਭਾਰਤ ਦੇ ਸ਼ਹਿਰਾਂ ਵਿੱਚ ਤਾਂ ਡਰ ਲੱਗਿਆ ਰਹਿੰਦਾ ਕਿ ਪਤਾ ਨਹੀਂ ਕਦੋਂ ਸਾਡੀ ਪੱਗ ਲਾ ਦੇਣੀ ਆ ਤੇ ਕਦੋਂ ਸਾਡੇ ਦੁਆਲੇ 3-4 ਜਣਾ ਸਾਨੂੰ ਘੇਰ ਲੈਣਾ। ਪਰ ਪਾਕਿਸਤਾਨ ਦੀ ਧਰਤੀ ਉੱਤੇ ਹਰ ਸਿੱਖ ਆਪਦੇ ਆਪ ਨੂੰ ਹਿੰਦੁਸਤਾਨ ਨਾਲੋਂ ਵੱਧ ਸੇਫ ਸਮਝਦਾ। ਇਹਨਾਂ ਨੂੰ ਸਾਡੀ ਚਿੰਤਾ ਕਰਨ ਦੀ ਉੱਥੇ ਕੋਈ ਲੋੜ ਨਹੀਂ ਹੈਗੀ। ਉੱਥੇ ਵਸਦੇ ਹੋਏ ਜਿਹੜੇ ਸਿੱਖ ਨੇ ਸਾਡੇ, ਉਹਨਾਂ ਦੇ ਹਿੱਤਾਂ ਦੀ ਪੂਰੀ ਰਾਖੀ ਜਿਹੜਾ ਹੈਗਾ ਉੱਥੋਂ ਦਾ ਨਿਜ਼ਾਮ ਕਰਦਾ ਹੈਗਾ। ਇੱਥੇ ਸਾਨੂੰ ਖਤਰਾ ਰਹਿੰਦਾ ਹੈਗਾ, ਇੱਥੇ ਸਾਨੂੰ ਆ ਸਾਡੇ ਹਜ਼ਾਰਾਂ ਬੰਦੇ ਜਿਹੜੇ ਘਰਾਂ ਚੋਂ ਚੱਕ ਕੇ ਇਹਨਾਂ ਨੇ ਮਾਰਤੇ, ਉਦੋਂ ਇਹਨਾਂ ਦੀ ਸਿਕਿਉਰਿਟੀ ਸਾਨੂੰ ਉਦੋਂ ਕਿੱਥੇ ਸੀ ਸਿਕਿਉਰਿਟੀ? ਸਾਡੇ ਗੁਰਧਾਮਾਂ ਦੇ ਅੰਦਰ ਵੜ ਕੇ ਸਾਡੇ ਬੰਦੇ ਚੱਕ ਕੇ ਸਿੱਖਾਂ ਦੇ ਇਹਨਾਂ ਨੇ ਮਾਰੇ। ਔਰ ਟ੍ਰੇਨਾਂ ਦੇ ਵਿੱਚੋਂ ਲਾਹ ਰੱਖੇ ਔਰ ਫੌਜੀ ਜਿਹੜੇ ਸੀਗੇ ਇਹਨਾਂ ਦੀ ਡਿਊਟੀਆਂ ਨੌਕਰੀਆਂ ਕਰਦੇ ਸੀ, ਜਦੋਂ ਸ਼ਰਾਬੀ ਦੇ ਕਤਲੇਆਮ ਹੋ ਗਏ ਉਹ ਇਹਨਾਂ ਨੇ ਮਾਰੇ। ਔਰ ਏਡਾ ਵੱਡਾ ਕਤਲੇਆਮ ਕਰਨ ਤੋਂ ਬਾਅਦ ਇੱਕ ਵੀ ਬੰਦੇ ਨੂੰ ਇਹ ਸਜ਼ਾ ਦੇਣ ਨੂੰ ਤਿਆਰ ਨਹੀਂ ਹੈਗੇ ਤੇ ਇਹ ਸਿਕਿਉਰਿਟੀ ਦੀ ਜ਼ਿੰਮੇਵਾਰੀ ਕਿਹੜੇ ਮੂੰਹ ਨਾਲ ਲੈਂਦਾ ਜੀ ਇੰਡੀਅਨ ਨਿਜ਼ਾਮ? ਸਾਨੂੰ ਪਾਕਿਸਤਾਨ ਦੇ ਵਿੱਚ ਗਿਆ ਨੂੰ ਜਾਂ ਪਾਕਿਸਤਾਨ ਦੀ ਧਰਤੀ ਤੇ ਸਰਦਿਆਂ ਨੂੰ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਹੈਗੀ ਆ ਉਹ ਇਹੋ ਜਿਹੀ ਕੋਈ ਗੱਲ ਨਹੀਂ ਕਦੇ ਮਹਿਸੂਸ ਹੋਈ ਕਿ ਸਾਨੂੰ ਉੱਥੇ ਇਹਨਾਂ ਦਾ ਕੋਈ ਖਤਰਾ ਸਾਡੇ ਪਾਕਿਸਤਾਨੀ ਭਰਾਵਾਂ। ਜੀ ਬਿਲਕੁਲ ਘੁਮਾਣ ਸਾਹਿਬ, ਜੇ ਅਸੀਂ ਇਹਨੂੰ ਦੂਜੇ ਭਾਈਚਾਰੇ ਨਾਲ, ਮੈਜੋਰਿਟੀ ਜਿਹੜੀ ਹਿੰਦੂ ਕਮਿਊਨਿਟੀ ਹੈਗੀ ਹੈ, ਹਿੰਦੂ ਸਮਾਜ ਦੇ ਨਾਲ ਜੋੜ ਕੇ ਦੇਖਣਾ ਹੋਵੇ ਤਾਂ ਇੱਕ ਘਟਨਾ ਹੁਣੇ ਉਹੀ ਚੱਲ ਰਹੀ ਹੈ, ਇਸ਼ੂ ਵੀ ਉਹ ਗਰਮਾਇਆ ਹੋਇਆ ਕਿ ਜਦੋਂ ਹਿੰਦੂ ਜਿਹੜੇ ਪਿਲਗ੍ਰਿਮਸ ਹੈਗੇ ਆ, ਸ਼ਰਧਾਲੂ ਨੇ, ਉਹਨਾਂ ਨੂੰ ਤਿੱਬਤ ਦੇ ਵਿੱਚ ਮਾਨਸਰੋਵਰ ਜਿਹੜੀ ਝੀਲ ਹੈਗੀ ਆ ਉੱਥੇ ਜਾਣ ਤੋਂ ਰੋਕਿਆ ਗਿਆ। ਜਿਹੜੇ 50 ਸ਼ਰਧਾਲੂ ਨੇ ਤਾਂ ਭਾਰਤ ਵੱਲੋਂ ਇੱਕ ਡਿਪਲੋਮੈਟਿਕ ਲੈਵਲ ਤੇ ਵਾਰਤਾਲਾਪ ਜਿਹੜੀ ਹੈ ਉਹ ਆਰੰਭੀ ਗਈ ਕਿ ਕਿਉਂ ਰੋਕਿਆ ਗਿਆ ਤੇ ਇਹਨਾਂ ਨੂੰ ਵਾਪਸ ਜਾਣ ਦੀ ਜਿਹੜੀ ਹੈ ਉੱਥੇ ਇਜਾਜ਼ਤ ਦਿੱਤੀ ਜਾਵੇ। ਸੋ ਇਹ ਜਿਹੜਾ 2 ਸੈਟ ਆਫ ਲਾਜ਼ ਹੈਗੇ ਆ, ਉਹਨਾਂ ਲਈ ਕਾਨੂੰਨ ਹੋਰ ਤੇ ਸਿੱਖਾਂ ਲਈ ਮਾਪਦੰਡ ਤੇ ਕਾਨੂੰਨ ਹੋਰ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉੱਥੇ ਸੁਰੱਖਿਆ ਵੀ ਦਿੱਤੀ ਜਾਂਦੀ ਹੈ, ਤੁਹਾਨੂੰ ਸਬਸਿਡੀ ਵੀ ਦਿੱਤੀ ਜਾਂਦੀ ਹੈ ਤੇ ਤੁਹਾਨੂੰ ਅੱਗੇ ਡਿਪਲੋਮੈਟਿਕ ਲੈਵਲ ਤੇ ਗੱਲਬਾਤ ਵੀ ਹੁੰਦੀ ਹੈ। ਇਹੀ ਜਦੋਂ ਅਸੀਂ ਅਮਰਨਾਥ ਯਾਤਰਾ ਦੇ ਹਵਾਲੇ ਨਾਲ ਦੇਖਦੇ ਹਾਂ ਉਹ ਵੀ ਨਜ਼ਰ ਆਉਂਦਾ। ਤੇ ਜਦੋਂ ਸਿੱਖਾਂ ਦੀ ਗੱਲ ਹੁੰਦੀ ਹੈ ਕਿ ਸਿੱਖ ਆਪਣੇ ਖਰਚੇ ਤੇ ਜਾ ਰਹੇ ਆ, ਤੁਹਾਡੇ ਨਾ ਕਰਨ ਦੇ ਬਾਵਜੂਦ ਕਿ ਸੁਰੱਖਿਆ ਅਸੀਂ ਨਹੀਂ ਦੇ ਸਕਦੇ, ਉਸ ਤੋਂ ਬਾਅਦ ਆਪਣੇ ਰਿਸਕ ਦੇ ਉੱਪਰ ਉਹ ਜਾਣ ਲਈ ਤਿਆਰ ਨੇ ਤੇ ਫਿਰ ਵੀ ਤੁਸੀਂ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੰਦੇ। ਜਿਹੜੇ ਹਿੰਦੂਆਂ ਨੇ ਉੱਥੇ ਕੈਲਾਸ਼ ਪਰਬਤ ਵੱਲ ਤੀਰਥ ਯਾਤਰਾ ਤੇ ਚਲੋ ਜਾਣਾ, ਉਹਨਾਂ ਨੂੰ ਉਹਨਾਂ ਦੇ ਧਰਮ ਦੇ ਸਥਾਨਾਂ ਉੱਤੇ ਜਾਣ ਦੇਣਾ ਚਾਹੀਦਾ ਹੈ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਅਸੀਂ ਭੇਜਦਾ ਉਹ ਜਾਣਾ, ਉਹਨਾਂ ਨੂੰ ਰਾਖੀ ਕਰਨੀ, ਉਹਨਾਂ ਦੀ ਸਿਕਿਉਰਿਟੀ, ਜੇਕਰ ਉਹਨਾਂ ਨੂੰ ਖਤਰਾ ਉੱਥੇ ਸਭ ਕੁਝ ਉਹ ਕਰਨ। ਪਰ ਜਿਹੜਾ ਸਿੱਖ ਸੈਂਟੀਮੈਂਟ ਆ ਉਹਨੂੰ ਹਰਟ ਕਰਨਾ ਔਰ ਜਾਣ ਬੁੱਝ ਕੇ ਇਹੋ ਜਿਹੇ ਬਹਾਨੇ ਪੈਦਾ ਕਰਨੇ ਔਰ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਸਾਡੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ। ਅੱਜ ਤੋਂ ਜਿਹੜੀ ਆਪਣੇ ਵਾਲੀ ਪੀੜ੍ਹੀ ਤੋਂ ਵੀਰ ਜੀ ਪਿਛਲੀ ਪੀੜ੍ਹੀ ਸੀ ਉਹਨੂੰ ਆਹ ਗੱਲਾਂ ਏਦਾਂ ਸਮਝ ਕਦੇ ਨਹੀਂ ਆਉਣੀਆਂ। ਹੁਣ ਵੀ ਸਾਡੀ ਕਮਿਊਨਿਟੀ ਦੇ ਵਿੱਚੋਂ ਬੜਾ ਵੱਡਾ ਹਿੱਸਾ ਇਹੋ ਜਿਹਾ ਹੈਗਾ ਜਿਹੜਾ ਇਹਦੇ ਭੰਬਲ ਭੂਸੇ 'ਚ ਪਿਆ ਹੋਇਆ ਹੈਗਾ ਵੀ ਹਿੰਦੂ ਸਾਡਾ ਭਰਾ ਵਾ ਜੀ, ਇਹ ਜੀ ਖਾਲਸਾ ਪੰਥ ਦੀ ਸਿਰਜਣਾ ਤਾਂ ਹਿੰਦੂਆਂ ਦੀ, ਜਿਹੜਾ ਕੁਛ RSS ਮਤਲਬ ਪ੍ਰਚਾਰ ਦੀ ਆ ਉਹ ਸਾਰੇ ਕਿਸੇ ਦੇ ਅਸਰ ਹੇਠ ਆ। ਪਰ ਆਹ ਜਿਹੜੀਆਂ ਘਟਨਾਵਾਂ 'ਚ ਵਾਪਰ ਰਹੀਆਂ ਨੇ, ਜਿਵੇਂ ਆਪਾਂ ਇਹ ਗੱਲ ਕਰਦੇ ਹਾਂ ਕਿ ਚੀਨ ਨਾਲ ਤਾਂ ਕਿਵੇਂ ਕਰ ਰਹੇ ਆ ਤੇ ਪਾਕਿਸਤਾਨ ਜਾਣ ਵਾਲੇ ਜਥੇ ਨਾਲ ਕਿਵੇਂ ਕਰ ਰਹੇ ਜੀ,
ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਅੱਜ ਸਿੱਖਾਂ ਨੂੰ, ਅੱਜ ਦੇ ਗੁਰਸਿੱਖਾਂ ਨੂੰ, ਅੱਜ ਦੇ ਹਰ ਇੱਕ ਦੁਨੀਆ ਭਰ ਦੇ ਵਿੱਚ ਬੈਠੇ ਬੰਦੇ ਨੂੰ ਬੜਾ ਸਪਸ਼ਟ ਤੌਰ ਤੇ ਸਮਝਾ ਰਹੀਆਂ ਨੇ ਇਹ ਸਿੱਖਾਂ ਦੇ ਬਾਰੇ, ਸਿੱਖਾਂ ਦੇ ਹਿੱਤਾਂ ਦੇ ਬਾਰੇ ਤੇ ਹਿੰਦੂ ਹਿੱਤਾਂ ਬਾਰੇ। ਇੰਡੀਅਨ ਜਿਹੜੀ ਨਿਜ਼ਾਮ ਆ, ਭਾਰਤੀ ਹਕੂਮਤ ਆ ਜਿਹੜਾ, ਉਹ ਕਿਵੇਂ ਸੋਚਦਾ, ਕਿਵੇਂ ਉਹਦੀਆਂ ਚਾਲਾਂ ਨੇ ਤੇ ਕਿਵੇਂ ਉਹ ਇਹ ਸਾਰੀ ਚੀਜ਼ ਨਾਲ ਨਜਿੱਠ ਰਿਹਾ ਹੈਗਾ। ਤੋ ਅਸੀਂ ਇਹ ਸਮਝਦੇ ਹੈਗੇ ਹਾਂ ਕਿ ਇਹ ਚੀਜ਼ਾਂ ਲੁਕੀਆਂ ਹੋਈਆਂ ਸੀ ਜਦੋਂ, ਉਦੋਂ ਖਤਰਨਾਕ ਸੀ। ਅੱਜ ਜਦੋਂ ਇਹ ਸਾਰੀਆਂ ਚੀਜ਼ਾਂ ਜ਼ਾਹਿਰ ਹੋ ਰਹੀਆਂ ਨੇ, ਜਦੋਂ ਇਹ ਚੀਜ਼ਾਂ ਸਾਰਿਆਂ ਦੇ ਸਾਹਮਣੇ ਆ ਰਹੀਆਂ ਨੇ, ਇਹ ਬੜਾ ਸਹੀ ਟਾਈਮ ਆ। ਜਿਹੜੇ ਸਾਡੇ ਭਾਈਚਾਰੇ ਦੇ ਭੋਲੇ ਪੰਛੀ ਐ ਨਹੀਂ ਇੱਥੇ ਜੀ ਬੜਾ ਵਧੀਆ ਜੀ ਭਾਰਤ ਹਮਾਰਾ ਦੇਸ਼ ਹੈ, ਤਿਰੰਗਾ ਝੰਡਾ ਸਾਡਾ, ਸੰਵਿਧਾਨ ਸਾਡਾ ਜੀ, ਫਲਾਨਾ, ਇਹ ਸਾਰੀਆਂ ਗੱਲਾਂ ਉਹਨਾਂ ਦੇ ਸਾਰਿਆਂ ਦੇ ਐਨ ਚੰਗੀ ਤਰ੍ਹਾਂ ਦਿਲ ਤੇ ਦਿਮਾਗ ਖੋਲ ਰਹੀਆਂ ਨੇ। ਔਰ ਇਹਨਾਂ ਗੱਲਾਂ ਨੂੰ ਕਦੇ ਵੀ ਲੁਕਾਉਣਾ ਨਹੀਂ ਚਾਹੀਦਾ, ਸਾਹਮਣੇ ਲਿਆਉਣਾ ਚਾਹੀਦਾ। ਇਹ ਸਾਡੇ ਮੀਡੀਆ ਦੀ, ਸਾਡੇ ਸਾਰੇ ਭਾਈਚਾਰੇ ਦੀ ਖਾਸ ਤੌਰ ਦੇ ਉੱਤੇ, ਜਿਵੇਂ ਸਾਡਾ TV 84 ਦੁਨੀਆ ਭਰ ਦੇ ਵਿੱਚ ਲੋਕਾਂ ਨੂੰ ਦੱਸਣ ਦੇ ਲਈ ਲੱਗਿਆ ਹੋਇਆ ਕਿ ਸਾਡੇ ਨਾਲ ਹੋ ਕੀ ਰਿਹਾ। ਇਹ ਬੜਾ ਸਹੀ ਟਾਈਮ ਆ। ਔਰ ਅੱਜ ਸਾਨੂੰ ਗੱਲ ਦੇ ਨਾਲ ਦੁਨੀਆ ਦੇ ਵਿੱਚ ਜਿਹੜਾ ਕੁਛ ਸਾਡੇ ਨਾਲ ਵਾਪਰ ਰਿਹਾ, ਖਾਸ ਤੌਰ ਤੇ ਹਿੰਦੂ ਨਿਜ਼ਾਮ ਸਾਡੇ ਨਾਲ, ਹਿੰਦੂ ਸਾਮਰਾਜ ਜੋ ਕਰ ਰਿਹਾ, ਲਿਆਉਣਾ ਚਾਹੀਦਾ। ਜੀ ਬਿਲਕੁਲ ਘੁਮਾਣ ਸਾਹਿਬ, ਤੇ ਅੰਤ ਦੇ ਵਿੱਚ ਮੈਂ ਜਾਂਦੇ ਜਾਂਦੇ ਇਸ ਸਾਰੇ ਸੰਦਰਭ ਦੇ ਵਿੱਚ ਜੋ ਅੱਜ ਸਾਡੀ ਗੱਲਬਾਤ ਹੈਗੀ ਹੈ, ਜੋ ਭਾਰਤ ਦੇ ਵਿੱਚ ਹਿੰਦੂਤਵੀ ਸੋਚ ਦਾ ਭਾਰੂ ਹੋਣਾ, ਜੋ ਜਿਸ ਹਿਸਾਬ ਨਾਲ ਗੱਲ ਅੱਗੇ ਵੱਧ ਰਹੀ ਹੈ ਤੇ ਕਿਸ ਹਿਸਾਬ ਨਾਲ ਮਾਈਨੋਰਿਟੀਜ਼ ਨੂੰ ਟਾਰਗੇਟ ਕਰਨ ਦੀਆਂ ਜਿਹੜੀਆਂ ਘਟਨਾਵਾਂ ਨੇ, ਉਹ ਭਾਵੇਂ ਲਿੰਚਿੰਗ ਦੇ ਹਵਾਲੇ ਨਾਲ ਹੋਣ, ਮੁਸਲਮਾਨਾਂ ਨੂੰ ਟਾਰਗੇਟ ਕਰਨਾ, ਜਾਂ ਕਲਚਰਲ ਜਿਹੜੀ ਡੋਮੀਨੈਂਸ ਹੈਗੀ ਹੈ ਉਹ ਇੱਕ ਗਲਬਾ ਬਣਾ ਰਹੀ ਹੈ ਆਪਣਾ ਭਾਰਤ ਦੇ ਵਿੱਚ। ਸੋ ਕੀ ਤੁਸੀਂ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੀ ਸਾਡੀ ਅੱਜ ਦੀ ਗੱਲਬਾਤ ਹੈਗੀ ਹੈ ਉਸ ਦੇ ਸੰਦਰਭ ਦੇ ਵਿੱਚ, ਤੇ ਹਿੰਦੂਤਵਾ ਦੀ ਜਿਹੜੀ ਵਿਚਾਰਧਾਰਾ ਹੈਗੀ ਹੈ ਉਹ ਜ਼ੋਰ ਫੜ ਰਹੀ ਹੈ, ਉਸ ਨੂੰ ਮੁੱਖ ਰੱਖਦਿਆਂ? ਮੈਂ ਇੱਕ ਬੜੀ ਇਹਦੇ ਸਾਡੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਵੀ ਬੜੀ 2-4 ਦਿਨ ਤੋਂ ਅਸੀਂ ਇੱਕ ਕਸ਼ਮਕਸ਼ ਵਿੱਚ ਹਾਂ ਔਰ ਇਸਾਈ ਭਾਈਚਾਰੇ ਨਾਲ ਕਰਦਾ। ਮੈਂ ਇਹ ਕਹਿੰਦਾ ਹੈਗਾ ਕਿ ਜਿਹੜੀਆਂ ਭਾਰਤ ਵਿੱਚ ਗੈਰ ਹਿੰਦੂ ਕੌਮਾਂ ਨੇ, ਮਾਈਨੋਰਟੀਜ਼ ਨੇਗੀਆਂ, ਉਹ ਮੁਸਲਮਾਨ ਹੋਣ, ਇਸਾਈ ਹੋਣ, ਸਿੱਖ ਹੋਣ, ਬੋਧੀ ਹੋਣ, ਇਵਨ ਦਲਿਤ ਹੋਣ ਜਾਂ ਕੋਈ ਹੋਰ, ਇਹ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਚਤੰਨ ਰਹਿਣ ਦੀ ਲੋੜ ਆ ਜੀ। ਕਿਉਂਕਿ ਜਿਹੜਾ ਵਿਰੋਧੀ ਜਾਂ ਜਿਹੜਾ ਦੁਸ਼ਮਣ ਆ ਨਾ, ਜਿਹੜਾ ਉਹਦੇ ਕੋਲ ਦਿਮਾਗ ਜਿਹੜਾ ਹੈਗਾ ਉਹ ਛਾਤਰ ਬਹੁਤ ਹੈ। ਉਹ ਇਹਨਾਂ ਹੀ ਕੌਮਾਂ ਦੇ ਬੰਦਿਆਂ ਨੂੰ ਖਰੀਦ ਕੇ ਖੜੇ ਕਰਕੇ ਇਹੋ ਜਿਹੀਆਂ ਹਰਕਤਾਂ ਕਰਵਾਉਣ ਜੋਗਾ, ਜੇ ਉਹਨੇ ਇਸਾਈਆਂ ਦੇ ਨਾਲ ਸਿੱਖਾਂ ਦਾ ਕਲੈਸ਼ ਕਰਵਾਉਣਾ ਹੋਵੇ ਤਾਂ ਸਾਡੇ ਸਿੱਖਾਂ ਦੇ ਵਿੱਚੋਂ ਵੀ 4 ਉਹਦੇ ਅਕਾਊਂਟ ਮਿਲ ਜਾਣਗੇ ਜਿਹੜੇ ਇਸਾਈਆਂ ਦੇ ਬਾਰੇ ਕੁਝ ਮਾੜੀਆਂ ਗੱਲਾਂ ਮਤਲਬ ਕਰਦੇ ਆ ਜੀ। ਇਵੇਂ ਇਸਾਈਆਂ ਦੇ ਵਿੱਚੋਂ ਵੀ ਕੁਝ ਇਹੋ ਜਿਹੇ ਬੰਦੇ ਉਹਨੂੰ ਲੱਭ ਜਾਣਗੇ ਜਿਹੜੇ ਜਾਣ ਬੁੱਝ ਕੇ ਸਿੱਖਾਂ ਨੂੰ ਚੜਾਉਣ ਵਾਲੀਆਂ ਗੱਲਾਂ ਕਰਨ। ਇਵੇਂ ਮੁਸਲਮਾਨਾਂ ਦਾ ਇਸਾਈਆਂ ਨਾਲ, ਇਸਾਈਆਂ ਦਾ ਜਿਹੜਾ ਹੈਗਾ ਉਹ ਬੋਧੀਆਂ ਨਾਲ, ਬੋਧੀਆਂ ਦਾ ਦਲਿਤਾਂ ਨਾਲ, ਉਹ ਕਿਸੇ ਨਾਲ ਵੀ ਇਸ ਤਰ੍ਹਾਂ ਕਲੈਸ਼ ਜਿਹੜਾ ਹੈਗਾ, ਉਹ ਟਕਰਾਅ ਜਿਹੜਾ ਹੈਗਾ, ਉਹ ਹਿੰਦੂ ਨੂੰ ਵਾਰਾ ਖਾਂਦਾ, ਹਿੰਦੂ ਹਿੱਤ ਨੂੰ ਵਾਰਾ ਖਾਂਦਾ। ਸਾਨੂੰ ਸਾਰਿਆਂ ਨੂੰ ਜਿਹੜੀਆਂ ਗੈਰ ਹਿੰਦੂ ਕੌਮਾਂ ਨੇ, ਉਹ ਇਕਜੁੱਟਤਾ ਨਾਲ, ਇੱਕ ਮੁੱਠਤਾ ਦੇ ਨਾਲ ਇੱਕ ਸਾਂਝਾ ਜਿਹੜਾ ਹੈਗਾ ਫਰੰਟ ਉਹ ਜ਼ਰੂਰ ਤਿਆਰ ਕਰਨਾ ਪਊਗਾ। ਜਿੱਥੇ ਦੇਖੋ ਸਾਡੇ ਡਿਸਪਿਊਟ ਤੋਂ ਸਾਡੇ ਨਿੱਕੇ ਨਿੱਕੇ ਇਸ਼ੂਜ਼ ਕੁਛ ਹੈਗੇ ਆ ਜਿਹੜੇ ਆਪਸ ਵਿੱਚ ਅਨਰਿਜ਼ੋਲਵਡ ਹੈਗੇ ਆ, ਉਹਨਾਂ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਇੱਕ ਜਿਹੜਾ ਹੈਗਾ ਸਾਂਝੇ ਤੌਰ ਦੇ ਉੱਤੇ ਕੋਈ ਇੱਕ ਨੀਤੀ, ਕੋਈ ਏਜੰਡਾ ਤੈਅ ਕਰੀਏ ਕਿ ਇਹਨਾਂ ਮਸਲਿਆਂ ਦੇ ਬਾਰੇ ਅਸੀਂ ਨਹੀਂ ਬੋਲਣਾ, ਇਹਨਾਂ ਦੇ ਉੱਤੇ ਅਸੀਂ ਬੋਲਣ ਦੇਣਾ। ਆਪਸੀ ਜਿਹੜੀ ਸਹਿ ਹੋਣ ਦੀ ਭਾਵਨਾ, ਅਸੀਂ ਤਾਂ ਇਸ ਦੌਰ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਔਖੀ ਪੋਜੀਸ਼ਨ 'ਚ ਹੈਗੇ ਆ, ਕਿਉਂਕਿ ਅੱਜ ਦਾ ਜਿਹੜਾ ਦੌਰ ਆ ਇਹਦੇ ਵਿੱਚ ਪਹਿਲੇ ਪਿਛਲੇ ਦੌਰਾਂ ਦੇ ਵਿੱਚ ਮਾਹੌਲ ਹੋਰ ਸੀਗੇ। ਅੱਜ ਜਿਹੜਾ ਹੈਗਾ ਹਿੰਦੂ ਸਾਮਰਾਜ, ਉਹਦੀਆਂ ਏਜੰਸੀਆਂ, ਉਹਦਾ ਸਾਰਾ ਔਰਾ, ਉਹਦਾ ਆਲਾ ਦੁਆਲਾ ਜਿਹੜਾ ਵੀ ਹੈ, ਉਹ ਬੜਾ ਭਿਆਨਕ ਰੂਪ ਦੇ ਵਿੱਚ ਮਨੁੱਖੀ ਜਾਨਾਂ ਦਾ ਘਾਣ ਕਰਨ ਲਈ ਤਿਆਰ ਰਹਿੰਦਾ। ਉੜੀਸਾ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਜਾਂ ਹੋਰਨਾਂ ਥਾਵਾਂ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇਸਾਈਆਂ ਨੂੰ, ਮੁਸਲਮਾਨਾਂ ਨੂੰ ਅੱਜ ਦੀ ਤਰੀਕ ਵਿੱਚ ਹਿੰਦੂਤਵਾ ਨੇ ਸਿੱਖਾਂ ਨੂੰ ਭਾਵੇਂ ਅਜੇ ਨਾਲ ਖੜਾ ਰੱਖਣ ਦੇ ਲਈ ਇੱਕ ਚਾਲ ਵੀ ਖੇਡੀ ਹੋਈ ਆ, ਪਰ ਅਸਲ ਵਿੱਚ ਉਹਨਾਂ ਨੇ ਬਖਸ਼ਣਾ ਸਿੱਖਾਂ ਨੂੰ ਵੀ ਹੈ ਨਹੀਂ। ਸੋ ਸਾਨੂੰ ਸਾਰੇ ਭਾਰਤੀ ਘੱਟ ਗਿਣਤੀਆਂ ਨੂੰ ਆਪਦਾ ਜਿਹੜਾ ਹੈਗਾ ਦਿਲ ਵੱਡਾ ਕਰਕੇ ਉਹਨਾਂ ਵਿਸ਼ਿਆਂ ਨੂੰ ਨਹੀਂ ਛੇੜਨਾ ਚਾਹੀਦਾ ਜਿਨ੍ਹਾਂ ਸਾਡੇ ਨਾਲ ਆਪਸੀ ਟਕਰਾਅ ਵੱਧਦੇ ਹੋਣ। ਸਾਨੂੰ ਨੇੜਤਾਵਾਂ ਵਾਲੀਆਂ ਗੱਲਾਂ ਦੀ ਲੋੜ ਆ, ਸਾਨੂੰ ਇੱਕ ਦੂਜੇ ਨਾਲ ਸਾਂਝ ਵਧਾਉਣ ਦੀ ਲੋੜ ਆ, ਜਿੰਨੇ ਵੀ ਅਸੀਂ ਹਿੰਦੂ ਸਾਮਰਾਜ ਦੀਆਂ ਗਲਤ ਨੀਤੀਆਂ ਤੋਂ ਦੁਖੀ ਲੋਕ ਆ। ਜੀ ਬਿਲਕੁਲ ਘੁਮਾਣ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣੇ ਵਿੱਚ ਸਮਾਂ ਕੱਢ ਕੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਪਾਈ ਹੈ। ਸਾਡਾ ਸਮਾਂ ਸਮਾਪਤੀ ਦੇ ਵੱਲ ਜਾ ਰਿਹਾ ਹੈ ਤੇ ਅੱਜ ਦੇ ਸ਼ੋਅ ਦੇ ਵਿੱਚ ਮੈਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹੂੰਗਾ। ਘੁਮਾਣ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਿਊਅਰਸ, ਜਿੱਥੇ ਅਸੀਂ ਅੱਜ ਦੀ ਜਿਹੜੀ ਵਿਚਾਰ ਚਰਚਾ ਹੈਗੀ ਆ ਉਹ ਦਲ ਖਾਲਸਾ ਦੇ ਆਗੂ ਸਰਬਜੀਤ ਸਿੰਘ ਘੁਮਾਣ ਨਾਲ ਕੀਤੀ ਹੈ, ਉੱਥੇ ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦਾ ਕਿ TV 84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੇ ਇਹ ਸਾਰੀ ਗੱਲਬਾਤ ਨੂੰ ਜੋ ਅਸੀਂ ਕਰ ਰਹੇ ਹਾਂ, ਮਨੁੱਖੀ ਹੱਕਾਂ ਦੀ ਜੋ ਗੱਲ ਹੁੰਦੀ ਹੈ ਉਹਨੂੰ ਕੋਸ਼ਿਸ਼ ਕਰਦੇ ਹਾਂ ਸਿੱਖ ਨੁਕਤਾ ਨਿਗਾਹ ਤੋਂ ਤੁਹਾਡੇ ਤੱਕ ਪਹੁੰਚਾਉਣ ਦੀ। ਇਹਨੂੰ ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। ਤੁਸੀਂ ਸਾਨੂੰ TV 84 ਨੂੰ ਡੋਨੇਟ ਕਰਨ ਦੇ ਲਈ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਭੇਜ ਸਕਦੇ ਹੋ। ਐਡਰੈਸ ਹੈਗਾ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਜੇ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ, ਕੋਈ ਸਵਾਲ ਹੋਵੇ, ਕੋਈ ਕੁਐਰੀ ਹੋਵੇ ਤਾਂ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਸਕਦੇ ਹੋ 5164060694। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ www.tv84.tv। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।